ਦੀਆਂ ਖਬਰਾਂ ਵੱਲ ਚੱਲੀਏ। ਇਜ਼ਰਾਈਲ ਤੇ ਹਮਾਸ ਦੇ ਵਿੱਚ ਜੋ ਕਨਫਲਿਕਟ ਸ਼ੁਰੂ ਹੋਇਆ ਆ, ਉਹ ਚੌਥੇ ਦਿਨ ਦੇ ਵਿੱਚ ਪਹੁੰਚ ਚੁੱਕਿਆ ਆ। ਹੁਣ ਤੱਕ 1600 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚੋਂ 11 ਅਮਰੀਕਨ ਸਿਟੀਜ਼ਨ ਹੈਗੇ ਆ। ਇੱਕ ਜੁਆਇੰਟ ਸਟੇਟਮੈਂਟ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ, ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਕੀਤੀ ਆ ਜਾਰੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੀ ਸਾਰਿਆਂ ਦੀ ਇਕੱਠੀ ਸਪੋਰਟ ਹੈਗੀ ਆ ਸਟੇਟ ਆਫ ਇਜ਼ਰਾਈਲ ਦੇ ਲਈ, ਤੇ ਨਾਲ ਦੀ ਨਾਲ ਅਸੀਂ ਜੋ ਹਮਾਸ ਨੇ ਇੱਕ ਟੈਰਰਿਜ਼ਮ ਐਕਟ ਕੀਤਾ ਆ, ਉਸ ਨੂੰ ਜਿਹੜਾ ਆ ਨਕਾਰਦੇ ਵੀ ਹਾਂ, ਉਸ ਨੂੰ ਕੰਡਮ ਵੀ ਕਰਦੇ ਹਾਂ। ਕਹਿੰਦੇ ਵੀ ਇਹ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਨਹੀਂ ਹੈਗੀ ਟੈਰਰਿਜ਼ਮ ਦੀ, ਸੋ ਅਸੀਂ ਪੂਰੇ ਇਜ਼ਰਾਈਲ ਦੇ ਨਾਲ ਹੈਗੇ ਆ। 900 ਤੋਂ ਵੱਧ ਇਜ਼ਰਾਈਲ ਦੇ ਸਿਵਲੀਅਨ ਦੀਆਂ ਮੌਤਾਂ ਹੋ ਚੁੱਕੀਆਂ। 250 ਇੱਕ ਜਗ੍ਹਾ ਦੇ ਉੱਤੇ ਜਿੱਥੇ ਮਿਊਜ਼ਿਕ ਦਾ ਫੈਸਟੀਵਲ ਚੱਲ ਰਿਹਾ ਸੀ, ਜਦੋਂ ਪਾਲਸਤੀਨੀ ਮਿਲੀਟੈਂਟ ਗਰੁੱਪ ਨੇ ਉੱਥੇ ਅਟੈਕ ਕਰ ਦਿੱਤਾ। 680 ਦੇ ਕਰੀਬ ਲੋਕ ਗਾਜ਼ਾ ਸਟ੍ਰਿਪ ਦੇ ਵਿੱਚ ਮਾਰੇ ਜਾ ਚੁੱਕੇ। ਇਜ਼ਰਾਈਲ ਦੀ ਰਿਟੈਲੀਟਰੀ ਜੋ 에ਅਰ ਸਟ੍ਰਾਈਕਸ ਹੋਈਆਂ ਹੈਗੀਆਂ, 3700 ਤੋਂ ਵੱਧ ਲੋਕ ਫੱਟੜ ਹੋ ਚੁੱਕੇ ਆ। 11 ਯੂਐਸ ਸਿਟੀਜ਼ਨ ਇਨਕਲੂਡਡ ਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬਾਈਡਨ ਹੋਣਾ ਨੇ ਜੋ ਅੱਜ ਉਹ 1 ਵਜੇ ਦੇ ਕਰੀਬ ਜੋ ਈਸਟਰਨ ਟਾਈਮ ਆ, ਉਹ ਐਡਰੈਸ ਕਰਨਗੇ ਇਸ ਇਸ਼ੂ ਨੂੰ ਲੈ ਕੇ। ਤੇ ਕਹਿੰਦੇ ਪਈ ਜੋ ਵਰਕਰਸ ਹੈਗੇ ਆ ਰੈੱਡ ਕਰਾਸ ਦੇ, ਉਹਨਾਂ ਲਈ ਬਹੁਤ ਹਾਰਡ ਟਾਈਮ ਹੈਗਾ ਉੱਥੇ ਵਰਕਾਂ ਦੇ ਲਈ। ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਆ, ਖਾਸ ਕਰਕੇ ਗਾਜ਼ਾ ਦੇ ਵਿੱਚ। ਏਡ ਵਰਕਰਸ ਕਿਸੇ ਤਰ੍ਹਾਂ ਦੀ ਜਿਹੜੀ ਸਹਾਇਤਾ ਨਹੀਂ ਦੇ ਸਕਦੇ ਹੈਗੇ। ਡਾਕਟਰਸ ਵਿਦਆਊਟ ਬਾਰਡਰਸ ਨੇ ਕਿਹਾ ਕਿ ਸਾਡੇ ਕੋਲ ਨਾ ਤਾਂ ਗੈਸ ਆ ਤੇ ਨਾ ਹੀ ਮੈਡੀਕਲ ਫੈਸਿਲਿਟੀਜ਼ ਹੈਗੀਆਂ, ਜੀ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਅਸੀਂ ਉੱਥੇ ਨਹੀਂ ਕਰ ਸਕਦੇ। ਬੱਚਿਆਂ ਦੇ ਉੱਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ। ਯੂਨੀਸੈਫ, ਯੂਨਾਈਟਿਡ ਨੇਸ਼ਨ ਏਜੰਸੀ ਫਾਰ ਚਿਲਡਰਨ ਜੋ ਹੈਗੀ ਆ, ਉਹਨਾਂ ਨੇ ਕਿਹਾ ਵੀ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਮਾਰੇ ਗਏ ਹੈਗੇ ਆ। ਲਗਭਗ ਸਾਰੀਆਂ 에ਅਰਲਾਈਨਸ ਨੇ ਆਪਣੀਆਂ ਫਲਾਈਟਸ ਇਜ਼ਰਾਈਲ ਤੋਂ ਜੋ ਕੈਂਸਲ ਕਰ ਦਿੱਤੀਆਂ। 에ਅਰ ਫਰਾਂਸ, ਅਮਰੀਕਨ 에ਅਰਲਾਈਨ, ਕੈਥੇ ਪੈਸੀਫਿਕ, ਡੈਲਟਾ 에ਅਰਲਾਈਨ, ਐਲ ਆਲ 에ਅਰਲਾਈਨ, ਕੋਰੀਅਨ 에ਅਰ, ਲੁਫਤਾਂਜ਼ਾ, ਵਿਜ਼ 에ਅਰ, ਯੂਨਾਈਟਿਡ 에ਅਰਲਾਈਨ, ਇਹ ਸਾਰੇ ਨੇ ਇਜ਼ਰਾਈਲ ਤੋਂ ਫਲਾਈਟਾਂ ਬੰਦ ਕੀਤੀਆਂ ਹੋਈਆਂ ਆ। ਜੀ ਬੈਨ ਗੁਰੀਨ ਇੰਟਰਨੈਸ਼ਨਲ ਇਜ਼ਰਾਈਲ ਦੇ ਵਿੱਚ ਓਪਨ ਆ। ਇਲਾਨ ਤੇ ਆਸਮ ਰਮੋਨ ਇੰਟਰਨੈਸ਼ਨਲ ਇਜ਼ਰਾਈਲ ਦੇ ਵਿੱਚ ਓਪਨ। ਬਿਲਕੁਲ ਹਰਜੋਤ ਸਿੰਘ ਜੀ, ਜੇ ਆંકੜੇ ਦੱਸਦੇ ਜਾਈਏ, ਹੁਣ ਤੱਕ 900 ਤੋਂ ਵੱਧ ਇਜ਼ਰਾਈਲੀ ਮਾਰੇ ਜਾ ਚੁੱਕੇ ਆ। ਜਿਹੜੇ ਹਮਾਸ ਨੇ ਪਹਿਲਾਂ ਹਮਲਾ ਕੀਤਾ ਸੀ ਉਸ ਵਿੱਚ 2600 ਤੋਂ ਵੱਧ ਇਜ਼ਰਾਈਲੀ ਜਿਹੜੇ ਉਹ ਜ਼ਖਮੀ ਹੋਏ ਆ। ਪੈਲਸਤੀਨੀਆਂ ਦੀ ਗੱਲ ਕਰੀਏ ਤਾਂ ਇਕੱਲੇ ਗਾਜ਼ਾ ਦੇ ਵਿੱਚ 830 ਘੱਟੋ ਘੱਟ ਉੱਥੇ ਉਹਨਾਂ ਦੀ ਮੌਤ ਹੋਈ ਆ। 19 ਜਿਹੜੇ ਆ ਵੈਸਟ ਬੈਂਕ ਦੇ ਵਿੱਚ। ਇਸੇ ਤਰੀਕੇ ਦੇ ਨਾਲ 4000 ਤੋਂ ਵੱਧ ਗਾਜ਼ਾ ਦੇ ਵਿੱਚ, 100 ਤੋਂ ਵੱਧ ਜਿਹੜੇ ਆ ਵੈਸਟ ਬੈਂਕ ਦੇ ਵਿੱਚ ਇਹ ਜਿਹੜੇ ਫੈਲਸਤੀਨੀ ਆ ਉਹ ਜਿਹੜੇ ਇੰਜਰਡ ਹੋਏ ਨੇ। ਕੱਲ ਹਮਾਸ ਨੇ ਇਹ ਵਾਰਨਿੰਗ ਦਿੱਤੀ ਸੀ ਵੀ ਜੇ ਤੁਸੀਂ ਗਾਜ਼ਾ ਦੇ ਵਿੱਚ ਇੱਦਾਂ ਹੀ ਹਮਲੇ ਕਰਦੇ ਰਹੇ ਤਾਂ ਅਸੀਂ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਬੰਧਕ ਬਣਾਇਆ ਆ ਉਹਨਾਂ ਨੂੰ ਉੱਥੋਂ ਟੈਲੀਵਾਈਜ਼ਡ ਤਰੀਕੇ ਦੇ ਨਾਲ ਮਾਰਨਾ ਜਿਹੜਾ ਉਹ ਸ਼ੁਰੂ ਕਰਾਂਗੇ। ਗਾਜ਼ਾ ਦੇ ਵਿੱਚੋਂ ਇਹ ਹੋਰ ਰਾਕਟਸ ਜਿਹੜੇ ਉਹ ਫਾਇਰ ਹੋਏ ਨੇ ਹਮਾਸ ਦੇ ਦੁਆਰਾ। ਕਹਿੰਦੇ ਵੀ ਜਿਹੜੇ ਫੈਲਸਤੀਨੀ ਸਿਵਿਲੀਅਨਸ ਜਿਹੜੀ ਇਜ਼ਰਾਈਲੀ ਬੰਬਾਰਡਮੈਂਟ ਦੇ ਕਰਕੇ ਡਿਸਪਲੇਸ ਹੋ ਰਹੇ ਨੇ, ਮਰ ਰਹੇ ਨੇ, ਉਹਨਾਂ ਦੇ ਜਵਾਬ ਦੇ ਵਿੱਚ ਇਹ ਹੈਗਾ ਆ। ਇਜ਼ਰਾਈਲੀ 에ਅਰ ਰੇਡਸ ਗਾਜ਼ਾ ਪੱਟੀ ਦੇ ਵਿੱਚ ਲਗਾਤਾਰ ਜਿਹੜੀਆਂ ਆ ਉਹ ਚੱਲ ਰਹੀਆਂ ਆ ਪਿਛਲੇ 4 ਦਿਨ ਤੋਂ। ਹੁਣ ਸਭ ਤੋਂ ਵੱਡਾ ਜਿਹੜਾ ਆਈ ਥਿੰਕ ਹਰਜੋਤ ਸਿੰਘ ਜੀ ਸਵਾਲ ਇੱਥੇ ਇਹ ਬਣ ਰਿਹਾ ਵੀ ਐਡੀ ਵੱਡੀ ਇੰਟੈਲੀਜੈਂਸ ਫੇਲੀਅਰ ਹੋਈ ਕਿੱਦਾਂ? ਵੀ ਅਚਨਚੇਤੇ ਅਚਾਨਕ ਜਿਹੜਾ ਇਹਨਾਂ ਨੇ ਜਿਹੜਾ ਹਮਲਾ ਆ ਉਹ ਕਿੱਦਾਂ ਪਲਾਨ ਕਰ ਲਿਆ? ਕਿਤੇ ਕੋਈ ਇਹਨਾਂ ਦੇ ਕੋਲ ਮੋਸਾਦ ਜਿਹੜੀ ਕਿ ਮੰਨੀ ਜਾਂਦੀ ਆ ਆਪਣੀ ਇੰਟੈਲੀਜੈਂਸ ਦੇ ਲਈ, ਯੂਐਸ ਦੀ ਇੰਟੈਲੀਜੈਂਸ ਵੀ ਇਸ ਦੇ ਵਿੱਚ ਉਹਨਾਂ ਦਾ ਹਮੇਸ਼ਾ ਸਾਥ ਦਿੰਦੀ ਰਹਿੰਦੀ। ਇੱਕ ਦੂਜੇ ਦੇ ਨਾਲ ਇਹਨਾਂ ਦੇ ਸੰਬੰਧ ਚੰਗੇ ਨੇ, ਇੱਕ ਦੂਜੇ ਦੇ ਨਾਲ ਇੰਟੈਲੀਜੈਂਸ ਸ਼ੇਅਰ ਵੀ ਜਿਹੜੀ ਉਹ ਕਰ ਲੈਂਦੇ ਨੇ। ਪਰ ਫਿਰ ਵੀ ਇਸ ਦੇ ਬਾਵਜੂਦ ਜਿਹੜਾ ਉਹ ਇਹ ਚੀਜ਼ ਕਿੱਦਾਂ ਹੋਈ ਆ? ਉਧਰ ਲੈਬਨਾਨ ਦੇ ਹਜ਼ਬੁੱਲਾ ਵਾਲੇ ਇਲਾਕਿਆਂ ਦੇ ਵਿੱਚ ਵੀ ਇਜ਼ਰਾਈਲ ਦੇ ਦੁਆਰਾ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਨੇ। ਐਕਸਪਲੋਜਨਸ, ਧਮਾਕੇ ਜਿਹੜੇ ਆ ਸਦਰਨ ਲੈਬਨਾਨ ਦੇ ਵਿੱਚ ਵੀ ਸੁਣੇ ਗਏ ਹੈਗੇ ਨੇ। ਉਧਰ ਜਰਮਨ ਫੋਰਨ ਮਿਨਿਸਟਰ ਨੇ ਕਿਹਾ ਵੀ ਹਿਊਮੈਨਿਟੇਰੀਅਨ ਏਡ ਨੂੰ ਜਿਹੜਾ ਉਹ ਐਂਡ ਕਰਨਾ ਇਹ ਕਿਤੇ ਨਾ ਕਿਤੇ ਰੋਂਗ ਹੈਗਾ ਆ। ਅੱਜ ਇਜ਼ਰਾਈਲੀ ਜਿਹੜੇ ਡਿਫੈਂਸ ਮਿਨਿਸਟਰ ਆ ਉਹ ਕਹਿ ਰਹੇ ਆ ਵੀ ਅਸੀਂ ਸੀਜ਼ ਜਿਹੜੀ ਕੱਲ ਉਹਨਾਂ ਨੇ ਕਰ ਹੀ ਦਿੱਤੀ ਸੀ, ਐਲਾਨ ਦਿੱਤਾ ਸੀਗਾ ਵੀ ਨਾ ਅਸੀਂ ਬਿਜਲੀ ਜਾਣ ਦੇਣੀ, ਨਾ ਪਾਣੀ, ਨਾ ਕੁਛ ਨਾ ਕੁਛ।
ਉੱਥੋਂ ਦੇ ਇੰਟਰਨਲ ਜਿਹੜੇ ਮਿਨਿਸਟਰ ਆ ਹੈਲਥ ਦੇ, ਉਹ ਕਹਿ ਰਹੇ ਵੀ ਸਾਡਾ ਇਸ ਟਾਈਮ ਬ੍ਰੇਕਡਾਊਨ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ, ਸਾਡੇ ਹਸਪਤਾਲਾਂ 'ਚ ਇੰਨੀ क्षमता ਨਹੀਂ ਵੀ ਇਹਨਾਂ ਲੋਕਾਂ ਨੂੰ ਜਿਹੜੇ ਇਸ ਟਾਈਮ ਫੱਟੜ ਨੇ ਵੀ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਸਕੇ। ਸੋ ਉੱਥੇ ਹੁਣ ਮਦਦ ਕਿੱਦਾਂ ਪਹੁੰਚੂਗੀ, ਕਿਵੇਂ ਪਹੁੰਚੂਗੀ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। UAE ਦੇ ਪ੍ਰੈਜ਼ੀਡੈਂਟ ਨੇ $20 ਮਿਲੀਅਨ ਦੀ ਜਿਹੜੀ ਏਡ ਆ ਉਹ ਪੈਲਸਟੀਨੀਅਨ ਨੂੰ ਦੇਣ ਦਾ ਐਲਾਨ ਕੀਤਾ ਆ, ਆਰਡਰ ਕੀਤਾ ਆ। ਉੱਥੋਂ ਦੀ ਜਿਹੜੀ ਨਿਊਜ਼ ਏਜੰਸੀ ਉਹਨਾਂ ਨੇ ਦੱਸਿਆ ਆ, ਉਹਨਾਂ ਨੇ ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕਸ ਏਜੰਸੀ ਫਾਰ ਪੈਲਸਟੀਨ ਰਿਫਿਊਜੀਜ਼ ਉਹਦੇ ਤਹਿਤ, ਉਹਦੇ ਥਰੂ ਜਿਹੜਾ ਆ ਇਹ ਰਾਸ਼ੀ ਜਿਹੜੀ ਉਹ ਘੱਲਣ ਦੀ ਕੋਸ਼ਿਸ਼ ਕੀਤੀ ਆ। ਇਰਾਕੀ ਪ੍ਰਾਈਮ ਮਿਨਿਸਟਰ ਜਿਹੜਾ ਮੁਹੰਮਦ ਸ਼ੀਆ ਅਲ ਸੁਦਾਨੀ ਆ, ਉਹਨਾਂ ਨੇ ਕਿਹਾ ਆ ਵੀ ਗਾਜ਼ਾ ਦੇ ਵਿੱਚ ਸਥਿਤੀ ਜਿਹੜੀ ਇਸ ਟਾਈਮ ਮਾੜੀ ਜਿਹੜੀ ਬਣੀ ਪਈ ਆ, ਤੇ ਜਿਹੜੇ ਇਸ ਟਾਈਮ ਅੰਦਰ ਨੇ ਗਾਜ਼ਾ ਪੱਟੀ ਦੇ ਵਿੱਚ, ਉਹਨਾਂ ਦੇ ਲਈ ਬੜਾ ਔਖਾ ਹੈ। ਗਾਜ਼ਾ ਪੱਟੀ ਨੂੰ ਬਹੁਤ ਵਾਰੀ ਜਿਹੜਾ ਇੱਕ ਓਪਨ ਏਅਰ ਪ੍ਰਿਜ਼ਨ ਦੇ ਤੌਰ ਦੇ ਉੱਤੇ ਵੀ ਕਈਆਂ ਨੇ ਜਿਹੜਾ ਉਹ ਗਰਦਾਨਿਆ ਹੈਗਾ ਆ। ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਰਸ਼ੀਅਨ ਪ੍ਰਾਈਮ ਮਿਨਿਸਟਰ ਵਲਾਦੀਮੀਰ ਪੁਤਿਨ ਦੇ ਨਾਲ ਇਰਾਕੀ ਪ੍ਰਾਈਮ ਮਿਨਿਸਟਰ ਮਿਲੇ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜਾ ਹੁਣ ਬਿਆਨ ਆਇਆ ਆ। ਬਹੁਤ ਸਾਰੀਆਂ ਚੀਜ਼ਾਂ ਕਈ ਹੋਰ ਪਾਸੇ ਵੱਲ ਨੂੰ ਜਿਹੜਾ ਆ ਉਹ ਪੁਆਇੰਟ ਕਰ ਰਹੀਆਂ ਆ। ਉਧਰ ਯੂਕਰੇਨੀਅਨ ਲੋਕ ਜਿਹੜੇ ਆਪ ਰੂਸ ਦੇ ਨਾਲ ਲੜਾਈ ਦੇ ਵਿੱਚ ਲੱਗੇ ਆ, ਉਹ ਇਜ਼ਰਾਈਲ ਨੂੰ ਜਿਹੜੀ ਆ ਉਹ ਸਪੋਰਟ ਕਰ ਰਹੇ ਹੈਗੇ ਆ। ਸੋ ਇਹ ਇੱਥੇ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਗਾਜ਼ਾ ਪੱਟੀ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਲੈਬਨਾਨ ਦੇ ਉੱਤੇ, ਜਿੱਥੇ ਹਜ਼ਬੁੱਲਾ ਜਿਹੜੀ ਆਰਗੇਨਾਈਜੇਸ਼ਨ ਆ ਉਹ ਕਾਫੀ ਜ਼ਿਆਦਾ ਐਕਟਿਵ ਆ, ਉੱਥੇ ਹੁਣ ਨਜ਼ਰ ਜਿਹੜੀ ਆ ਉਹ ਇਜ਼ਰਾਈਲ ਦੀ ਟਿਕੀ ਹੋਈ ਹੈਗੀ ਆ। ਪਰ ਗਾਜ਼ਾ ਪੱਟੀ ਦੀ ਲਗਾਤਾਰ ਏਅਰ ਤੇ ਆਰਟਿਲਰੀ ਸਟ੍ਰਾਈਕਸ ਦੇ ਨਾਲ ਜਿਹੜੀ ਬੰਬਾਰਡਮੈਂਟ ਆ ਉਹ ਜਾਰੀ ਆ। ਈਰਾਨ ਦੇ ਜੋ ਖਮੇਨੀ ਆ, ਉਹਨਾਂ ਨੇ ਕਿਹਾ ਵੀ ਤਹਿਰਾਨ ਕਿਸੇ ਤਰ੍ਹਾਂ ਵੀ ਜੋ ਹਮਾਸ ਨੇ ਅਟੈਕ ਕੀਤਾ ਉਹਦੇ ਵਿੱਚ ਨਹੀਂ ਇਨਵੋਲਵ ਸੀਗਾ। ਪਰ ਉਹਨਾਂ ਨੇ ਦੂਸਰੇ ਪਾਸੇ ਇਹ ਵੀ ਕਿਹਾ ਆ ਵੀ ਅਸੀਂ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਹੱਥ ਚੁੰਮਦੇ ਆ ਜਿਨ੍ਹਾਂ ਨੇ ਇਜ਼ਰਾਈਲ ਦੇ ਅਗੇਂਸਟ ਅਟੈਕ ਕੀਤਾ ਹੈਗਾ, ਤੇ ਪੈਲਸਤੀਨੀਅਨ ਸਕਾਰ ਉਸਨੇ ਪਾਇਆ ਹੋਇਆ ਸੀਗਾ। ਤੇ ਕਹਿੰਦੇ ਵੀ ਇਜ਼ਰਾਈਲ ਦੀਆਂ ਬਹੁਤ ਸਾਰੀਆਂ ਜੋ ਬਿਲਡਿੰਗਸ ਆ ਉਹ ਡਿਸਟਰੋਏ ਕੀਤੀਆਂ ਗਈਆਂ ਹੈਗੀਆਂ। ਯੂਨਾਈਟਿਡ ਸਟੇਟਸ ਨੇ ਸੋਮਵਾਰ ਨੂੰ ਇਹ ਕਿਹਾ ਸੀ ਵੀ ਈਰਾਨ ਸਪੋਰਟ ਕਰਦਾ ਹੈਗਾ ਹਮਾਸ ਨੂੰ। ਸੋ ਹਜੇ ਤੱਕ ਜੋ ਜ਼ਿਆਦਾ ਡਿਟੇਲ ਆ ਉਹ ਨਹੀਂ ਆਈ ਹੈਗੀ ਇਸ ਮਾਮਲੇ ਦੇ ਵਿੱਚ। ਤੇ ਇਸੇ ਤਰ੍ਹਾਂ ਜੋ ਬੱਚੇ ਆ, ਮੈਂ ਦੱਸਿਆ ਸੀ ਵੀ ਕਾਫੀ ਵੱਡੀ ਗਿਣਤੀ 'ਚ ਬੱਚਿਆਂ ਦੀ ਮੌਤ ਹੋਈ ਹੈਗੀ ਆ। ਮੁਹੰਮਦ ਡਾਇਫ ਜੋ ਹੈਗਾ ਆ ਮਿਲਟਰੀ ਵਿੰਗ ਹਮਾਸ ਦਾ ਲੀਡਰ ਆ, ਉਸਨੇ ਇਹ ਕਿਹਾ ਵੀ ਜੋ ਅਸੀਂ ਆਪਰੇਸ਼ਨ ਐਲ ਅਕਸਾ ਸਟਾਰਮ ਕੀਤਾ ਹੈਗਾ ਆ, ਇਹ ਪਿਛਲੇ 16 ਸਾਲਾਂ ਦੇ ਦੌਰਾਨ ਜੋ ਗਾਜ਼ਾ ਦੇ ਵਿੱਚ ਇਜ਼ਰਾਈਲੀਆਂ ਵੱਲੋਂ ਕੀਤਾ ਜਾ ਰਿਹਾ ਆ, ਤੇ ਪਿਛੇ ਦਿਨਾਂ ਦੇ ਵਿੱਚ ਐਲ ਕੋਸਾ ਜੋ ਮੌਸਕ ਹੈਗੀ ਆ ਉਹਨੂੰ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਵਿਰੋਧ ਵਿੱਚ ਇਹ ਕੀਤਾ ਗਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ ਅੱਜ।